2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ। 2015 ਚੋਂ ਯੂਕੇ ਆਉਂਦਾ, ਉਹਦਾ ਪਹਿਲਾ ਦੌਰਾ ਹੈ। ਜਿਹੜਾ ਡੋਜ਼ੀਅਰ ਬ੍ਰਿਟਿਸ਼ ਗਵਰਨਮੈਂਟ ਨੂੰ ਇੰਡੀਅਨ ਗਵਰਨਮੈਂਟ ਨੇ ਦਿੱਤਾ ਹੈ ਵੀ ਆਹ ਬੰਦੇ ਸਾਨੂੰ ਚਾਹੀਦੇ ਨੇ, ਉਹਦੇ ਚ ਭਾਈ ਅਵਤਾਰ ਸਿੰਘ ਖੰਡਾ ਦਾ ਨਾਮ ਪ੍ਰੋਮੀਨੈਂਟਲੀ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਇੱਥੇ ਅਸੀਂ ਆਪਸ ਜਿੰਨਾ ਮਰਜ਼ੀ ਕਲੇਸ਼ ਪਾ ਕੇ ਬੈਠੇ ਹੋਈਏ, ਇੱਕ ਦੂਜੇ ਨੂੰ ਐਕਿਊਜ਼ ਕਰ ਰਹੇ ਹੋਈਏ, ਪਰ ਦੁਸ਼ਮਣ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਵੀ ਪੰਥ ਪ੍ਰਸਤ ਹੈ, ਜਿਹਦੇ 'ਚ ਵੀ ਸਿੱਖੀ, ਅਣਖ, ਗੈਰਤ ਹੈ, ਉਹ ਉਹਨਾਂ ਦਾ ਐਨਮੀ ਹੈ। ਤੇ ਜੂਨ 84 ਦਾ ਪਹਿਲਾ ਹਫਤਾ ਮਹਿਜ਼ ਇੱਕ ਕਿਲਿੰਗ ਸਪਰੀ ਨਹੀਂ ਸੀ ਕਿ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਿਆ। ਉਹ ਅਕਾਲ ਤਖਤ ਤੇ ਵੀ ਟੈਂਕ ਲਿਆਏ, ਉਹ ਗੁਰਦੁਆਰਾ ਤਰਨਤਾਰਨ ਸਾਹਿਬ ਟੈਂਕ ਲਿਆਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਟੈਂਕ ਲਿਆਏ, ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਏ, 37 ਇਤਿਹਾਸਕ ਗੁਰਦੁਆਰੇ ਨੇਬਰਿੰਗ ਸਟੇਟਸ ਦੇ ਵੀ, ਪਰ ਇਹ ਡੈਕਲੇਰੇਸ਼ਨ ਆਫ ਟੋਟਲ ਵਾਰ ਸੀ। ਇੱਕ ਦਹਾਈ 84 ਤੋਂ 94 95 ਤੱਕ ਉਹਨਾਂ ਨੇ ਡਾਇਰੈਕਟ ਕਿਲਿੰਗਸ ਕੀਤੀਆਂ, ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ, ਕਿਵੇਂ ਅਣਪਛਾਤੀਆਂ ਲਾਸ਼ਾਂ ਬਣਾਈਆਂ, ਔਰ ਫਿਰ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਪਹਿਲਾਂ ਤਾਂ ਇਹਨਾਂ ਨੂੰ ਸੀ ਕਿ ਸਿੱਖਾਂ ਨੂੰ ਤੁਸੀਂ ਸਿੱਖਾਂ ਦੇ ਖਿਲਾਫ ਲੜਾਓ, ਪਰ ਇਹ ਹਕੂਮਤ ਦੀ ਫਰਸਟ੍ਰੇਸ਼ਨ ਇਸ ਲੈਵਲ ਤੱਕ ਪਹੁੰਚੀ ਕਿ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸਹਾਰਾ ਲਾਇਆ। ਇਸ ਵੇਲੇ ਸਿੱਖ ਫੈਕਟਰ ਬਹੁਤ ਇੰਪੋਰਟੈਂਟ ਫੈਕਟਰ ਹੈ। ਇਹ ਪਹਿਲੀ ਵਾਰ ਹੈ ਇੰਟਰਨੈਸ਼ਨਲੀ ਮੈਂ ਕਹਿ ਸਕਦਾ ਕਿ ਸਾਡੇ ਕੋਲ ਇੱਕ ਓਪਰਚੁਨਿਟੀ ਹੈ ਜਿਹਦੇ 'ਚ ਕਿ ਅਸੀਂ ਆਪਣੇ ਕੇਸ ਨੂੰ ਬਿਲਡ ਕਰ ਸਕਦੇ ਹਾਂ। ਸਾਨੂੰ ਆਪਣੇ ਰਿਸੋਰਸਿਸ, ਆਪਣੀ ਸਟ੍ਰੈਟਜੀ, ਆਪਣੀ ਵਿਲ, ਅਲਟੀਮੇਟਲੀ ਲੜਾਈਆਂ ਵੱਡੇ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਲੜਾਈਆਂ ਵਿਲ ਦੇ ਨਾਲ ਜਿੱਤੀਆਂ ਜਾਂਦੀਆਂ ਨੇ। ਯੂ ਵਿਲ ਇਟ, ਯੂ ਵਿਨ ਇਟ। ਵੱਲ ਛੁਟਕਿਓ ਬੰਧਨ ਭਰੈ, ਕਛੂ ਨਾ ਹੋਤ ਉਪਾਇ, ਕਹੁ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਇ। ਵੱਲ ਹੋਆ ਬੰਧਨ ਛੁਟੈ, ਸਭ ਕਿਛ ਹੋਤ ਉਪਾਇ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤ ਸੰਗਤ ਜੀਓ। ਜੂਨ ਦਾ ਮਹੀਨਾ ਪਿਛਲੀਆਂ ਲਗਭਗ 4 ਸਦੀਆਂ ਤੋਂ ਹੀ ਸਿੱਖ ਕੌਮ ਦੇ ਲਈ ਜਿੱਥੇ ਵੈਰਾਗਮਈ ਮਹੀਨਾ ਰਿਹਾ, ਉੱਥੇ ਜਦੋਂ ਅਸੀਂ ਸਿਆਸੀ ਤਾਕਤ ਦੀ ਗੱਲ ਕਰਦੇ ਹਾਂ, ਉਸ ਨਾਲ ਵੀ ਇਸ ਦਾ ਜੁੜਾਵ ਹੈ। ਜਿਵੇਂ ਕਦੇ ਕ੍ਰਿਸਚੀਅਨਿਟੀ ਦੇ ਵਿੱਚ ਇਹ ਲਫ਼ਜ਼ ਫਰੋਮ ਕ੍ਰਾਸ ਟੂ ਕਰਾਊਨ ਕਿਹਾ ਜਾਂਦਾ ਸੀ, ਸਲੀਬ ਤੋਂ ਬਾਦਸ਼ਾਹਤ ਤੱਕ। ਤੇ ਜੇ ਅਸੀਂ ਇਸ ਨੂੰ ਦੇਖਣਾ ਹੋਏ ਤੇ ਇਸ ਪੀਰੀਅਡ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਹੁੰਦੀ ਹੈ, ਤੇ ਮਹਾਰਾਜਾ ਰਣਜੀਤ ਸਿੰਘ ਉਹ ਵੀ 1839 ਦੇ ਵਿੱਚ ਇਸ ਮਹੀਨੇ ਦੇ ਵਿੱਚ ਹੀ ਜਿਹੜਾ ਉਹ ਕੂਚ ਕਰਦੇ ਨੇ। ਤੇ ਇਹਨਾਂ ਲਗਭਗ 4 ਸਦੀਆਂ ਦਾ ਸਫ਼ਰ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਇੱਕ ਨਵੀਂ ਤਬਦੀਲੀ ਕੱਲੀ ਸਿੱਖ ਧਰਮ ਦੇ ਇਤਿਹਾਸ ਵਿੱਚ ਹੀ ਨਹੀਂ, ਜੇ ਇਹ ਕਹਿਣਾ ਹੋਏ ਕਿ ਸ਼ਹੀਦ ਦਾ ਕਾਨਸੈਪਟ, ਸ਼ਹਾਦਤ ਕਿਸ ਨੂੰ ਕਹਿੰਦੇ ਨੇ, ਬੇਸ਼ੱਕ ਸ਼ਹੀਦ ਲਫ਼ਜ਼ ਅਰਬੀ ਜ਼ਬਾਨ 'ਚੋਂ ਆਏ ਔਰ ਇਸਲਾਮ ਦੇ ਵਿੱਚ ਉਸ ਦਾ ਇੱਕ ਆਪਣਾ ਮੁਕਾਮ ਹੈ, ਪਰ ਜੇ ਕਹਿਣਾ ਹੋਏ ਕਿ ਸ਼ਹੀਦ ਨੂੰ ਅਸਲ ਅਰਥ, ਅਸਲ ਮਤਲਬ ਤੇ ਪਿਆਰ ਦੀ, ਇਸ਼ਕ ਹਕੀਕੀ ਦੀ ਅਖੀਰਲੀ ਉਹ ਪੌੜੀ ਜਿਸ ਦੇ ਸਾਹਮਣੇ ਜਪ ਤਪ ਬਾਕੀ ਸਭ ਫਿੱਕਾ ਪੈ ਜਾਂਦਾ ਹੈ, ਤੇ ਫਿਰ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦੀ ਸ਼ਹਾਦਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਉਮਤ ਨੇ ਉਸ ਪੈਂਡੇ ਨੂੰ ਕਿਵੇਂ ਤੈਅ ਕੀਤਾ, ਕਿਵੇਂ ਉਹ ਲਗਾਤਾਰ ਸ਼ਹੀਦੀਆਂ ਦਾ ਸਫ਼ਰ ਵੀ ਜਾਰੀ ਹੈ। ਪਰ ਜਿਹੜਾ ਪਾਤਸ਼ਾਹਤ ਦਾ ਦਾਅਵਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਠੀਕ ਬਾਅਦ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਤੇ ਪਹਿਲਾ ਫਰਮਾਨ, ਪਹਿਲਾ ਹੁਕਮਨਾਮਾ ਅਕਾਲ ਤਖਤ ਦਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ।
ਔਰ ਜਦੋਂ ਅਸੀਂ ਆਪਣੇ ਇਤਿਹਾਸਕ ਸੋਰਸਿਸ ਵੱਲ ਦੇਖਦੇ ਹਾਂ ਤੇ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਹੁਣ ਜ਼ਾਹਰ ਹੈ ਕਿ ਉਸ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਦਾ ਨਜ਼ਾਰਾ, ਜਿਸ ਨੂੰ ਉਸ ਵੇਲੇ ਦੇ ਸਾਡੇ ਸਿੱਖ ਇਤਿਹਾਸ ਦੇ ਪਹਿਲੇ ਰਬਾਬੀ ਭਾਈ ਨੱਥਾ ਤੇ ਅਬਦੁੱਲਾ ਨੇ ਆਪਣੀ ਵਾਰ ਦੇ ਵਿੱਚ ਲਿਖਿਆ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜਦੋਂ ਤੁਸੀਂ ਪਹਿਲੀ ਤੁਕ ਵੱਲ ਧਿਆਨ ਦਿੰਦੇ ਹੋ ਤੇ ਕਿਰਪਾਨਾਂ ਪਹਿਨੀਆਂ ਜਾਂਦੀਆਂ ਨੇ, ਪਰ ਸਾਡੇ ਰਬਾਬੀ ਲਫ਼ਜ਼ ਬੱਧੀਆਂ ਇਸਤੇਮਾਲ ਕਰਦੇ ਨੇ, ਬੰਨ੍ਹ ਦੇਣਾ। ਜਦੋਂ ਕਿਸੇ ਚੀਜ਼ ਨੂੰ ਬੰਨ੍ਹ ਦਿੱਤਾ ਜਾਂਦਾ ਉਹ ਇਨਸੈਪਰੇਬਲ ਹੁੰਦਾ। ਔਰ ਅੱਜ ਦੇ ਇਸ ਪੀਰੀਅਡ 'ਚ ਜਦੋਂ ਕਿ ਜੂਨ 84 ਤੋਂ ਇੱਕ ਨਵੇਂ ਇਤਿਹਾਸ ਦੀ ਸਿਰਜਣਾ 5 ਤੇ 6 ਜੂਨ ਦੀ ਰਾਤ ਨੂੰ ਜਿਹੜੀ ਬੈਟਲ, ਜਿਸ ਨੂੰ ਮਾਰਕ ਟਲੀ ਜਿਹੜਾ BBC ਦਾ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਉਸ ਨੇ ਆਪਣੇ ਫੈਲੋ ਕੋਰਸਪੋਂਡੈਂਟ ਸਤੀਸ਼ ਜੈਕਬ ਦੇ ਨਾਲ ਕਿਤਾਬ ਲਿਖੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਤੇ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜੀ ਟੈਂਕਾਂ ਤੋਪਾਂ ਦੀ ਜੰਗ ਹੈ, ਬੈਟਲ ਆਫ ਅਕਾਲ ਤਖਤ ਬਣ ਜਾਂਦੀ ਹੈ। ਤੇ ਉਸ ਜ਼ਮਾਨੇ 'ਚ ਜਦੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸੈਂਸਰਸ਼ਿਪ ਲੱਗੀ ਹੋਈ ਸੀ, ਦਿੱਲੀ ਦੇ ਇੱਕ ਪ੍ਰੋਮੀਨੈਂਟ ਅਖਬਾਰ 'ਚ ਇੱਕ ਮੁਸਲਮਾਨ ਵੀਰ ਨੇ ਲੈਟਰ ਟੂ ਦਾ ਐਡੀਟਰ ਲਿਖਿਆ। ਉਸ ਦੇ ਵਿੱਚ ਉਸ ਨੇ ਅਲਫਾਜ਼ ਕਹੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ wrote the history of coming hundreds of years on the night of June 5th, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ 5 ਜੂਨ ਦੀ ਰਾਤ ਨੂੰ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਲਿਖਿਆ। ਇਹ ਇਤਿਹਾਸ ਦੇ ਟਰਨਿੰਗ ਪੁਆਇੰਟ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਫਲਸਫਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ਗੁਰਮਤ ਗਾਡੀ ਰਾਹ ਚਲਾਇਆ, ਜੋ ਅੱਜ ਅਸੀਂ ਦੇਖ ਰਹੇ ਹਾਂ, ਜੋ ਹਕੂਮਤਾਂ ਦੇ ਵਰਤਾਰੇ ਨੇ, ਉਸ ਬਾਰੇ ਵੀ ਗੱਲ ਕਰਾਂਗੇ। ਪਰ ਜੇ ਕੌਮੀ ਸਫ਼ਰ ਜਿਹੜਾ ਸਿਧਾਂਤ ਦੇ ਵਿੱਚ ਨਿਹਿਤ ਹੁੰਦਾ ਹੈ, ਜੇ ਪ੍ਰਿੰਸੀਪਲ ਨੂੰ, ਸਿਧਾਂਤ ਨੂੰ, ਮੂਲਭੂਤ ਫੰਡਾਮੈਂਟਲਸ ਨੂੰ ਅਸੀਂ ਸਮਝ ਲਈਏ ਤੇ ਕਿਸੇ ਵੀ ਮੂਵਮੈਂਟ ਨੂੰ, ਕਿਸੇ ਵੀ ਤਬਦੀਲੀ ਨੂੰ, ਕਿਸੇ ਵੀ ਵਰਤਾਰੇ ਨੂੰ ਸਮਝਣਾ ਸੌਖਾ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਰਾਜ ਯੋਗ ਕਮਾਉਣ ਵਾਲੇ ਨੇ। ਇਹ ਅਲਫਾਜ਼ ਭੱਟ ਇਸਤੇਮਾਲ ਕਰਦੇ ਨੇ। ਹੁਣ ਰਾਜ ਤੇ ਯੋਗ, ਜਿਸ ਦੇ ਲਈ ਲਫ਼ਜ਼ ਫਿਰ ਸਦੀ ਡੇਢ ਸਦੀ ਦੇ ਵਿੱਚ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਤੇ ਖਾਲਸੇ ਦਾ ਕਨਸੈਪਟ ਆਉਂਦਿਆਂ ਅਸੀਂ ਸੰਤ ਸਿਪਾਹੀ ਕਹਿੰਦੇ ਹਾਂ। ਹੁਣ ਇਹ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਭਾਈ ਸੱਤਾ ਤੇ ਬਲਵੰਡ ਨੇ ਇਹ ਫਰਮਾਇਆ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਬਾਦਸ਼ਾਹਤ ਕਾਇਮ ਕੀਤੀ, ਜਿਹੜਾ ਰਾਜ ਚਲਾਇਆ, ਉਹਦਾ ਕਿਲ੍ਹਾ ਸੱਚ ਦਾ ਤੇ ਉਸ ਦੀ ਨੀਂਹ ਬੜੀ ਪੁਖਤਾ ਹੈ, ਉਸ ਦੀ ਬੁਨਿਆਦ ਬੜੀ ਮਜ਼ਬੂਤ ਹੈ। ਹੁਣ ਕੋਈ ਵੀ ਸਧਾਰਨ ਬੁੱਧੀ ਇਹ ਕਹੇਗਾ ਕਿ ਕਿੱਥੇ ਹੈ ਉਹ ਕਿਲ੍ਹਾ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਰਤਾਰਪੁਰ ਸਾਹਿਬ ਹੱਥੀਂ ਖੇਤੀ ਕੀਤੀ, ਕੋਈ ਕਿਲ੍ਹਾ ਤਾਂ ਨਹੀਂ ਬਣਾਇਆ। ਲੇਕਿਨ ਜਦੋਂ ਤੁਸੀਂ ਇਹਨਾਂ ਅਲਫਾਜ਼ਾਂ ਨੂੰ ਹੀ, ਜਦੋਂ ਭਾਈ ਸੱਤਾ ਬਲਵੰਡ ਦੀ ਵਾਰ ਦੇ ਅਲਫਾਜ਼, ਖਾਲਸਾ ਰਾਜ ਜਿਹੜਾ 1710 'ਚ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਐਸਟੈਬਲਿਸ਼ ਹੁੰਦਾ ਹੈ, ਉਸ ਦੇ ਸਿੱਕੇ ਦੇ ਉੱਤੇ ਇਹ ਅਲਫਾਜ਼ ਨੇ, ਜਿਹੜਾ ਪਹਿਲੀ ਰਾਇਲ ਸਟੈਂਪ, ਰਾਜ ਦੀ ਤਬਦੀਲੀ ਸਿੱਕੇ ਨਾਲ ਜੁੜੀ ਹੁੰਦੀ ਹੈ। ਜਦੋਂ ਨਵਾਂ ਥਾਟ ਟੇਕ ਓਵਰ ਕਰਦਾ, ਪੁਰਾਣਾ ਡਿਮਿਨਿਸ਼ ਹੋ ਜਾਂਦਾ ਹੈ। ਇਸੇ ਲਈ ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਥਾਟ ਨੂੰ ਇੱਕ ਨਵੀਂ ਫਿਲਾਸਫੀ, ਇੱਕ ਨਵੇਂ ਰਿਲੀਜ ਜਿਹੜਾ ਜਿਸ ਨੂੰ ਰਿਵੀਲਡ ਫੇਥ ਦੇ ਤੌਰ 'ਤੇ ਕਿਹਾ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਮਾਰਨਾ ਇਹ ਵੀ ਪੋਲੀਟੀਕਲ ਚੇਂਜ ਦੀ ਗੱਲ ਹੁੰਦੀ ਹੈ। ਜਿਸ ਦੀ ਸਲਤਨਤ ਆਉਂਦੀ ਹੈ ਉਸ ਦੇ ਨਾਂ ਦੇ ਸਿੱਕੇ ਚੱਲਦੇ ਨੇ, ਤੇ ਖਾਲਸਾ ਰਾਜ ਦੇ ਸਿੱਕੇ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ।
ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸ। ਇਹ ਸਿੱਕੇ ਦੇ ਉੱਤੇ ਇਹ ਅੰਕਿਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਤੇਗ ਗੁਰੂ ਨਾਨਕ ਪਾਤਸ਼ਾਹ ਦੀ ਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਉਹਨਾਂ ਦੀ ਬਖਸ਼ਿਸ਼ ਦੀ ਬਦੌਲਤ ਇਹ ਅਸੀਂ ਦੋ ਜਹਾਨਾਂ ਦੇ ਵਿੱਚ ਸਿੱਕੇ ਨੂੰ ਚਲਾ ਰਹੇ। ਹੁਣ ਨਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇਗ ਹੈ, ਨਾ ਉਹਨਾਂ ਦਾ ਕਿਲ੍ਹਾ ਹੈ, ਪਰ ਉਹ ਫਲਸਫਾ, ਜਿਸ ਫਲਸਫੇ ਦੇ ਉੱਤੇ ਜਦੋਂ ਇੱਕ ਵਿਚਾਰਧਾਰਾ ਨੂੰ ਮੂਲ ਤੌਰ ਦੇ ਉੱਤੇ ਫਲਸਫਾ ਨਿਰਧਾਰਿਤ ਕਰਦਾ ਹੈ, ਫਿਰ ਸਮੇਂ ਦੇ ਨਾਲ ਚੇਂਜਸ ਉਸ ਆਧਾਰ ਦੇ ਉੱਤੇ ਹੀ ਹੁੰਦੀਆਂ ਨੇ। ਉਹੀ ਰਾਜਯੋਗ ਗੁਰੂ ਨਾਨਕ ਪਾਤਸ਼ਾਹ ਦਾ 6ਵੇਂ ਪਾਤਸ਼ਾਹ ਵੇਲੇ ਮੀਰੀ ਪੀਰੀ ਦੇ ਰੂਪ ਦੇ ਵਿੱਚ, ਗੱਲ ਮੀਰ ਦੀ ਜਦੋਂ ਅਸੀਂ ਕਰਦੇ ਹਾਂ, ਇਹ ਵੀ ਪਾਤਸ਼ਾਹਤ, ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਾਂ ਮੀਰ ਸੁਣਿਆ ਧਾਇਆ, ਕਿ ਰਾਜ ਪਠਾਣਾ ਦਾ ਮੁਗਲ ਜਿਹੜੇ ਨੇ ਉਹ ਬਾਬਰ ਦੇ ਰੂਪ ਦੇ ਵਿੱਚ ਆਉਂਦੇ ਨੇ ਕਿ ਭਾਈ ਕੋਟੀ ਹੂੰ ਪੀਰ ਬਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਮੀਰ ਅਮੀਰ ਲਫ਼ਜ਼ 'ਚੋਂ ਆਇਆ, ਜਿਸ ਦਾ ਮਤਲਬ ਸੋਵਰਨ ਹੁੰਦਾ ਹੈ, ਬਾਦਸ਼ਾਹਤ ਵਾਲਾ ਹੁੰਦਾ ਹੈ। ਅਤੇ ਇੱਧਰ ਜਦੋਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਬੰਨ੍ਹਣ ਦੀ ਗੱਲ ਹੈ, ਅਤੇ ਗੱਲ ਜ਼ਾਹਰ ਹੈ ਕਿ ਰਾਜ ਅਤੇ ਜੋਗ ਸੈਪਰੇਟ ਨਹੀਂ ਹੈ, ਮੀਰੀ ਅਤੇ ਪੀਰੀ ਸੈਪਰੇਟ ਨਹੀਂ ਹੈ। ਅਤੇ ਜਦੋਂ 10ਵੇਂ ਪਾਤਸ਼ਾਹ ਫਾਈਨਲੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ 230 ਵਰ੍ਹੇ ਬਾਅਦ 1699 ਈਸਵੀ ਦੀ ਉਸ ਵਿਸਾਖੀ ਦੇ ਮੌਕੇ 80,000 ਦੇ ਇਕੱਠ 'ਚੋਂ 5 ਪਿਆਰੇ, ਉਹੀ ਕ੍ਰਾਈਟੇਰੀਆ, ਕੰਟੀਨਿਊਟੀ ਉਸ ਕ੍ਰਾਈਟੇਰੀਏ ਦੀ ਹੈ। ਜੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਪੈਮਾਨਾ ਰੱਖਿਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਕ੍ਰਾਈਟੇਰੀਆ ਸੀ, ਪੈਮਾਨਾ ਸੀ। ਔਰ ਇਹੀ ਪੈਮਾਨਾ 1699 ਈਸਵੀ ਦੀ ਵਿਸਾਖੀ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੀ ਓਟ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ 'ਤੇ 80,000 ਦੇ ਇਕੱਠ 'ਚੋਂ 5 ਪਿਆਰਿਆਂ ਦੀ ਚੋਣ ਦਾ ਇਹੀ ਕ੍ਰਾਈਟੇਰੀਆ ਸੀ। ਔਰ ਜੋ ਫਲਸਫਾ ਗੁਰੂ ਨਾਨਕ ਪਾਤਸ਼ਾਹ ਦਾ ਸੀ, ਉਹੀ 5 ਪਿਆਰਿਆਂ ਦੇ ਰੂਪ 'ਚ 10ਵੇਂ ਪਾਤਸ਼ਾਹ ਫਰਮਾਨ ਕਰਦੇ ਨੇ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਅਤੇ ਉਸ ਖਾਲਸੇ ਦੇ ਉੱਤੇ ਫਿਰ ਸਤਿਗੁਰੂ ਪਾਤਸ਼ਾਹ ਪਾਤਸ਼ਾਹਤ, ਜਿਹੜੀ ਪਾਤਸ਼ਾਹਤ ਗੁਰੂ ਨਾਨਕ ਪਾਤਸ਼ਾਹ ਨੇ ਵੀ, ਜਦੋਂ ਪ੍ਰੋਫੈਸਰ ਪੂਰਨ ਸਿੰਘ ਆਜ਼ਾਦੀ ਦੀ ਗੱਲ ਕਰਦੇ ਨੇ ਤੇ ਉਹ ਇਹ ਅਲਫਾਜ਼ ਕਹਿੰਦੇ ਨੇ, ਧੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਬੰਦੇ ਨੇ, ਇਹ ਧੁਰਥੀ ਆਜ਼ਾਦ ਨੇ। ਇਹਨਾਂ ਨੂੰ ਆਜ਼ਾਦੀ ਦਾ ਪਟਾ ਕਿਸੇ ਨੇ ਨਹੀਂ ਦਿੱਤਾ ਹੋਇਆ, ਇਹ ਸਤਿਗੁਰੂ ਨੇ ਹੀ ਇਹਨਾਂ ਨੂੰ ਪਾਤਸ਼ਾਹਤ ਦਿੱਤੀ ਹੋਈ ਹੈ। ਔਰ ਇਹੀ 10ਵੇਂ ਪਾਤਸ਼ਾਹ ਦਾ ਫਰਮਾਨ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇਂ ਹਮਰੀ ਗੁਰਿਆਈ। ਹੁਣ ਇਹਨਾਂ 4 ਸਦੀਆਂ ਦੇ ਸਫ਼ਰ 'ਚ ਕਿੰਨੇ ਪੜਾਅ, ਜਦੋਂ ਅਸੀਂ ਪਾਤਸ਼ਾਹਤਾਂ ਦੀ, ਬਾਦਸ਼ਾਹਤਾਂ ਦੀ ਗੱਲ ਕਰਦੇ, ਬੇਸ਼ੱਕ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਪੈ ਤੋ ਕਹਾਂ ਪੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਪਾਵਰਫੁਲ ਮਾਈਟੀ ਕਿੰਗਡਮਸ, ਬਾਦਸ਼ਾਹ ਤਾਂ ਜਿਨ੍ਹਾਂ ਦੀ ਕਿੰਨੀ ਰਿਆਇਆ ਸੀ, ਕਿੰਨੇ ਲੋਕ ਉਹਨਾਂ ਅੱਗੇ ਸਿਰ ਨਿਵਾਉਣ ਵਾਲੇ ਸੀ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਕਿੱਥੇ ਗਏ ਉਹ। ਲੇਕਿਨ ਇਸ ਦੇ ਬਾਵਜੂਦ ਜਦੋਂ ਅਕਾਲ ਤਖਤ, ਬੇਸ਼ੱਕ ਉਸ ਦਾ ਪੁਰਾਤਨ ਨਾਮ ਅਕਾਲ ਬੁੰਗੇ ਦੇ ਰੂਪ ਦੇ ਵਿੱਚ ਹੈ, ਪਰ ਇਸ ਤੋਂ ਕੋਈ ਡਿਨਾਇਲ ਨਹੀਂ। ਅੱਜ ਕੁਛ ਇਸ ਕਿਸਮ ਦੇ ਚੈਲੰਜਸ ਜਿਹੜੇ ਅਲਫਾਜ਼ ਦੇ ਨਾਲ ਘੁੰਮਦੇ ਨੇ, ਬਹੁਤ ਸਾਰੇ ਲਫ਼ਜ਼ ਜਿਹੜੇ ਅੱਜ ਅਸੀਂ, ਜੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਹੁਕਮਨਾਮਾ ਕਹਿੰਦੇ ਹਾਂ, ਪੁਰਾਤਨ ਪੰਜਾਬੀ 'ਚ ਦੇਖੋਗੇ ਆਵਾਜ਼ਾ ਲਿਆ ਕਿ ਜੀ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਆਵਾਜ਼ਾ ਲਓ, ਉਦੋਂ ਆਵਾਜ਼ਾ ਲਫ਼ਜ਼ ਸੀ। ਹੁਕਮਨਾਮਾ ਆਇਆ, ਫਰਮਾਨ ਆਇਆ, ਲਫ਼ਜ਼ ਹਰ ਜਨਰੇਸ਼ਨ ਦੇ ਦੌਰਾਨ ਨਵੇਂ ਕੋਇਨ ਹੁੰਦੇ ਨੇ, ਪਰ ਇਹ ਕੋਈ ਡਿਨਾਇਲ ਨਹੀਂ ਹੈ। ਹਰਿਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ 'ਤੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਤੇ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਸ ਦੀ ਇਤਿਹਾਸਕਤਾ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਹੁਣ ਇਹ ਜਦੋਂ ਤਖਤ ਕਾਇਮ ਹੁੰਦਾ, ਇਹ ਸੱਚ, ਹੱਕ, ਇਨਸਾਫ ਦਾ
ਬੁੰਗੇ ਦਾ ਲਫ਼ਜ਼ ਵੀ ਕੰਟੋਨਮੈਂਟ ਹੁੰਦਾ ਹੈ। ਜੇ ਤੁਸੀਂ ਖਾਲਸਾਈ ਸ਼ਬਦਾਵਲੀ ਦੇਖੋ ਉਸ ਦੇ ਵਿੱਚ ਸਾਡੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹੈ, ਖਾਲਸੇ ਦਾ ਦੀਵਾਨ ਸੱਜ ਰਿਹਾ ਹੈ, ਦੀਵਾਨ ਰਾਇਲ ਅਸੈਂਬਲੀ ਹੈ, ਬਾਦਸ਼ਾਹਤ ਦੀ ਗੱਲ ਹੈ। ਸਾਰੀ ਟਰਮੀਨੋਲੋਜੀ ਜਿਹੜੀ ਹੈ ਉਹ ਬਾਦਸ਼ਾਹਤ ਵਾਲੀ ਹੈ, ਕਿਉਂਕਿ ਰਾਇਲਟੀ ਮੂਲ ਤੌਰ ਦੇ ਉੱਤੇ ਸੋਵਰਨਿਟੀ ਨੂੰ ਕਹਿੰਦੇ ਨੇ, ਇੰਡੀਪੈਂਡੈਂਸ ਨੂੰ ਕਹਿੰਦੇ ਨੇ, ਆਪਣਾ ਫੈਸਲਾ ਆਪ ਕਰਨ ਦੇ ਹੱਕ ਨੂੰ ਕਹਿੰਦੇ ਨੇ, ਤੇ ਯੂਨਾਈਟਿਡ ਨੇਸ਼ਨਸ ਦੀ ਲੈਂਗੁਏਜ ਵਿੱਚ ਇਹਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। ਹੁਣ ਜਦੋਂ ਅਸੀਂ ਇਹ ਅਲਫਾਜ਼ ਵੀ ਜਿਹੜੇ ਰਹਿਤਨਾਮਿਆਂ 'ਚੋਂ ਜਿਹੜੇ ਅਸੀਂ ਉਸ ਨੂੰ ਟੁਗੈਦਰ ਕੀਤਾ ਹੈ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਭਾਵੇਂ ਇਸ ਦੇ ਅਰਥ ਬਿਲਕੁਲ ਅੱਡ ਤਰੀਕਿਆਂ ਦੇ ਨਾਲ ਬਹੁਤ ਸਾਰੇ ਕਰਦੇ ਨੇ, ਪਰ ਗੱਲ ਸਰ ਕਪੂਰ ਸਿੰਘ ਬਹੁਤ ਵੱਡੇ ਸਾਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹ ਇਹ ਕਹਿੰਦੇ ਨੇ ਕਿ ਇਹ ਅਸਰਟ ਰਹਿਤਨਾਮਾ ਭਾਈ ਨੰਦ ਲਾਲ ਜੀ ਰਾਹੀਂ ਹੁੰਦਾ ਹੈ ਕਿ ਖਾਲਸਾ ਸੋਵਰਨ ਹੈ, ਇਸ ਖਾਲਸੇ ਦੇ ਰਾਈਟ ਤੋਂ ਕੋਈ ਵੀ ਆਕੀ ਨਹੀਂ ਹੋ ਸਕਦਾ, ਕੋਈ ਡਿਨਾਇਲ 'ਚ ਨਹੀਂ ਹੋਏਗਾ। ਜਿਹੜਾ ਡਿਨਾਇਲ 'ਚ ਹੋਏਗਾ ਖਾਲਸਾ ਉਹਨੂੰ ਖਵਾਰੀ ਦੇਗਾ, ਔਰ ਅਲਟੀਮੇਟਲੀ ਉਸ ਦਾ ਬਚਾਅ ਖਾਲਸੇ ਦੀ ਸ਼ਰਨ 'ਚ ਹੋਏਗਾ ਕਿ ਜਿਹੜਾ ਸ਼ਰਨ ਆਏਗਾ ਉਸ ਨੂੰ ਹੀ ਜਿਹੜਾ ਉਸ 'ਚੋਂ ਐਕਸੈਪਸ਼ਨ ਮਿਲ ਸਕਦੀ ਹੈ। ਇਹ ਸਾਡੀ ਅਸਰਸ਼ਨ ਹੈ। ਔਰ ਇਸ ਤੋਂ ਬਾਅਦ ਅਸੀਂ ਜੇ ਇਹਨਾਂ 4 ਸਦੀਆਂ ਵੱਲ ਇੱਕ ਪੰਛੀ ਝਾਤ ਮਾਰੀਏ, ਮੁਗਲਿਆ ਸਲਤਨਤ, ਉਸ ਦੇ ਨਾਲ ਸਾਡੀ ਟੱਕਰ ਲਗਭਗ ਇੱਕ ਸਦੀ ਦੀ ਇੰਟੈਂਸ ਟੱਕਰ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਰੋਂ ਜੰਗਾਂ ਜਹਾਂਗੀਰ ਤੋਂ ਬਾਅਦ ਉਹ ਸ਼ਾਹਜਹਾਂ ਦੇ ਪੀਰੀਅਡ 'ਚ ਹੁੰਦੀਆਂ ਨੇ, ਫਿਰ ਔਰੰਗਜ਼ੇਬ ਤਖਤ ਦੇ ਉੱਤੇ ਆ ਕੇ ਬੈਠ ਜਾਂਦਾ ਹੈ, ਔਰ ਗੁਰੂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਧੀ ਲੜਾਈ ਜਿਹੜੀ ਹੈ ਉਸ ਦੀ ਸ਼ੁਰੂਆਤ ਹੁੰਦੀ। ਹੁਣ ਗੱਲ ਪੋਲੀਟੀਕਲ ਰਿਬੈਲੀਅਨ ਦੀ ਹੈ। 1710 ਦੇ ਵਿੱਚ ਹੀ ਬਹਾਦਰ ਸ਼ਾਹ ਦਿੱਲੀ ਦੇ ਵਿੱਚ ਇਹ ਫਰਮਾਨ ਜਾਰੀ ਕਰਦਾ ਹੈ ਵੀ ਹਰ ਨਾਨਕ ਪ੍ਰਸਤ ਨੂੰ ਮੁਕਾਇਆ ਜਾਏ, ਜਿੱਥੇ ਵੀ ਮਿਲੇ ਉਸ ਦਾ ਐਂਡ ਕੀਤਾ ਜਾਏ। ਇਹ ਜੈਨੋਸਾਈਡਲ ਪਾਲਿਸੀਜ਼ ਦੀ ਸ਼ੁਰੂਆਤ ਹੈ। ਉਸ ਤੋਂ ਪਹਿਲਾਂ ਡਿਸਕ੍ਰਿਮੀਨੇਸ਼ਨ ਹੈ, ਪਰਸੀਕਿਊਸ਼ਨ ਹੈ, ਪਰ ਇਹ ਜਿਹੜੀ ਸਿੱਧੀ ਲੜਾਈ ਹੈ ਕਿ ਭਾਈ ਐਲੀਮੀਨੇਟ ਹਰ ਨਾਨਕ ਪ੍ਰਸਤ ਨੂੰ, ਇਹ ਸਾਰਾ ਉਸ ਪੀਰੀਅਡ ਦੇ ਮੁਗਲਿਆ ਕੋਡ ਰੈਕਡ ਦੇ ਵਿੱਚ ਮੌਜੂਦ ਹੈ। ਅਗਲੀ ਸਾਰੀ ਸਦੀ ਸਾਡੀ ਸਰਵਾਈਵਲ ਦੀ ਲੜਾਈ ਹੈ ਕਿ ਅਸੀਂ ਕਿਵੇਂ ਆਪਣੀ ਹੋਂਦ ਨੂੰ, ਆਪਣੀ ਪੋਲੀਟੀਕਲ ਪਾਵਰ ਨੂੰ, ਔਰ ਜਦੋਂ ਨਵਾਬੀ ਦੀ ਖਿਲਤ ਆਉਂਦੀ ਹੈ, ਸਰ ਕਪੂਰ ਸਿੰਘ ਕਹਿੰਦੇ ਨੇ ਫॉर द फर्स्ट टाइम it was the recognition of the sub nation status of the Sikhs within the nation of Mughals, ਕਿ ਇਹ ਬਹੁਤ ਵੱਡੀ ਤਬਦੀਲੀ ਸੀ ਜਿਨ੍ਹਾਂ ਸਿੱਖਾਂ ਨੂੰ ਉਹ ਵੈਗਾਬੌਂਡ ਔਰ ਬਾਗੀ ਔਰ ਲਟੇਰੇ ਔਰ ਇਹ ਸਾਰੀ ਸੰਗਿਆ ਸੀ ਉਹਨਾਂ ਦੇ ਰਾਇਲ ਲੈਂਗੁਏਜ ਉਹਨਾਂ ਨੇ, ਔਰ ਉਹ ਸੋਵਰਨਿਟੀ ਟੁਗੈਦਰ ਆਉਂਦੀ ਹੈ ਖਾਲਸਾ ਪੰਥ ਦੇ ਨਾਲ ਕਿ ਸਾਡਾ ਇਹ ਵੀ ਇੱਕ ਬੜਾ ਯੂਨੀਕ ਗੱਲ ਹੈ। ਔਰ ਉਸ ਨਵਾਬੀ ਨੂੰ ਠੋਕਰਾਂ ਮਾਰ ਰਹੇ ਨੇ ਸਿੱਖ, ਕਿਉਂਕਿ ਪੰਥ ਆਪਣੀ ਹਸਤੀ ਆਜ਼ਾਦ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਇਸ ਦੇ ਉੱਤੇ ਖੜ੍ਹਾ ਟੈਂਪਰੇਰੀਲੀ ਉਹਨੂੰ ਐਕਸੈਪਟ ਕਰ ਲਿਆ ਜਾਂਦਾ ਹੈ। 2 ਸਾਲ ਉਹ ਅਰੇਂਜਮੈਂਟ ਚੱਲਦਾ ਹੈ, ਫਿਰ ਡਾਇਰੈਕਟ ਪਾਤਸ਼ਾਹ ਦੀ ਲੜਾਈ, ਔਰ 1764 ਦੇ ਵਿੱਚ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਲਾਹੌਰ ਦੇ ਉੱਤੇ ਸਿੱਖ ਕਾਬਜ਼ ਹੁੰਦੇ ਨੇ। ਇਹ ਇੱਕ ਇਤਿਹਾਸ ਦੀ ਕੰਟੀਨਿਊਟੀ ਹੈ। ਫਿਰ ਅਫਗਾਨਾਂ ਦੇ ਨਾਲ ਟੱਕਰ 1 ਸਦੀ, ਉਹ ਵੀ ਹੋਂਦ ਦੀ ਲੜਾਈ, ਕੁਪਰਹੀੜਾ, ਵੱਡਾ ਘੱਲੂਘਾਰਾ, ਲਗਭਗ ਅੱਧੀ ਸਿੱਖ ਕੌਮ ਦਾ ਇੱਕ ਦਿਨ ਵਿੱਚ ਸ਼ਹੀਦ ਹੋਣਾ। ਇਤਿਹਾਸ ਤੋਂ ਤੁਸੀਂ ਵਾਕਫ ਹੋ। ਫਾਸਟ ਫਾਰਵਰਡ ਸਿੱਖ ਰਾਜ ਸਥਾਪਿਤ ਹੁੰਦਾ ਹੈ। ਸਰਕਾਰੇ ਖਾਲਸਾ ਜੀਓ ਕਲੈਕਟਿਵ। ਮਹਾਰਾਜਾ ਰਣਜੀਤ ਸਿੰਘ ਕਦੇ ਤਖਤ 'ਤੇ ਨਹੀਂ ਬੈਠੇ, ਉਹਨਾਂ ਨੇ ਕਦੇ ਆਪਣੀ ਬਾਦਸ਼ਾਹਤ ਡਿਕਲੇਅਰ ਨਹੀਂ ਕੀਤੀ। ਜਿਹੜੇ ਅੱਖਰ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸ਼ਾਹੀ ਮੋਹਰ ਦੇ ਉੱਤੇ ਸਨ, ਉਹੀ ਸਰਕਾਰੇ ਖਾਲਸਾ ਜੀਓ ਦੀ ਮੋਹਰ ਦੇ ਉੱਤੇ ਨੇ। ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਬੀਤੇ 'ਚ ਸਰਕਾਰੇ ਖਾਲਸਾ ਜੀਓ ਹੈ ਜਾਂ ਬੰਦਾ ਸਿੰਘ ਬਹਾਦਰ ਦੇ ਵੇਲੇ ਸਿੱਖ ਰਾਜ ਹੈ, ਇਹ ਕੰਟੀਨਿਊਟੀ ਆਫ ਦਾ ਥਾਟ ਹੈ। ਔਰ ਜਦੋਂ 2 ਤਲਵਾਰੀ ਬੱਧੀਆਂ ਰਾਜ ਤੇ ਜੋਗ ਨੂੰ ਬੰਨ੍ਹ ਦੇਣਾ, ਮੀਰੀ ਤੇ ਮੀਰੀ ਬੰਨਿਆ ਉਹਨੂੰ ਜਾਂਦਾ ਜਿਹਦੀ ਸੈਪਰੇਸ਼ਨ ਨਾ ਕਰਨੀ ਹੋਏ। ਸੋ ਜਦੋਂ ਤੱਕ ਅਸੀਂ 1947 ਤੱਕ ਪਹੁੰਚਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ BBC ਨੇ ਇੱਕ ਬੜੀ ਡੀਟੇਲਡ ਹਿਸਟੋਰੀਅਨਸ ਦੀ
ਸਮਿਟ ਜਾਂ ਉਹਨਾਂ ਨੂੰ ਟਾਸਕ ਦਿੱਤੀ ਸੀ ਕਿ 5-6 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਕਿਹੜਾ ਪੀਰੀਅਡ ਆਈਡੀਅਲ ਪੀਰੀਅਡ ਹੈ, ਤੇ ਅਮਰੀਕਨ ਇੱਕ ਯੂਨੀਵਰਸਿਟੀ ਦੇ ਗੋਰੇ ਸਕਾਲਰ ਦਾ ਪੇਪਰ ਐਕਸੈਪਟ ਹੋਇਆ ਸੀ ਕਿ 5-6 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਈਡੀਅਲ ਰਾਜ ਸੀ, ਫਾਂਸੀ ਤੱਕ ਨਹੀਂ ਸੀ, ਇਕਨੋਮਿਕਲ ਪ੍ਰੋਸਪੈਰਿਟੀ ਸੀ। ਇੱਕ ਨਾਨਕਸ਼ਾਹੀ ਸਿੱਕਾ ਚਾਂਦੀ ਦਾ ਰੁਪਈਆ ਉਸ ਵੇਲੇ ਦੇ 13 ਪਾਉਂਡ ਸਟਰਲਿੰਗ ਜਿਹੜੀ ਬ੍ਰਿਟਿਸ਼ ਕਰੰਸੀ ਸੀ ਉਸ ਦੇ ਬਰਾਬਰ ਸੀ। ਕਿਸੇ ਨੂੰ ਮੌਤ ਦੀ ਸਜ਼ਾ ਨਹੀਂ, ਕੋਈ ਜੇਲ੍ਹਾਂ ਨਹੀਂ ਨੇ, ਮੈਰਿਟੋਕ੍ਰੇਸੀ ਹੈ। ਹਾਲਾਂ ਉਹ ਵੀ ਲੈਂਡਲੌਕਡ ਪੰਜਾਬ ਹੈ, ਜਿਵੇਂ ਅੱਜ ਸਾਡਾ ਇੱਕ ਤਬਕਾ ਇਸ ਦੇ ਉੱਤੇ ਸਵਾਲ ਕਰਦਾ ਹੈ, ਪਰ ਅਨਫੋਰਚੂਨੇਟਲੀ ਜੋ ਕੁਝ ਵਾਪਰਦਾ ਹੈ, ਜਿਸ ਨੂੰ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਇਹ ਵਾਪਰਦਾ ਹੈ। ਅਤੇ ਫਿਰ 98 ਵਰ੍ਹਿਆਂ ਦੀ ਗੋਰਿਆਂ ਦੀ ਗੁਲਾਮੀ ਸਿੱਖਾਂ ਨੇ ਨਹੀਂ ਕਬੂਲੀ। ਇੱਕਦਮ ਬਾਅਦ ਭਾਈ ਮਹਾਰਾਜ ਸਿੰਘ ਰੈਬੈਲੀਅਨ ਦਾ ਝੰਡਾ ਚੁੱਕ ਦਿੰਦੇ ਨੇ। ਨਾਮਧਾਰੀ ਮੂਵਮੈਂਟ, ਅੱਜ ਨਾਮਧਾਰੀਆਂ ਦਾ ਕਰਤਾਰ ਕੀ ਹੈ ਜੇ ਇਹਨੂੰ ਪਾਸੇ ਰੱਖ ਦਈਏ, ਤੇ ਬਾਬਾ ਰਾਮ ਸਿੰਘ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਉਹਨਾਂ ਨੇ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਜਿਸ ਲੈਵਲ ਦੇ ਉੱਤੇ ਰੈਬੈਲੀਅਨ ਦਿੱਤਾ ਹੈ, ਅਤੇ ਫਿਰ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ 20ਵੀਂ ਸਦੀ ਦੀ ਬਿਗਨਿੰਗ 'ਚ ਗਦਰ ਮੂਵਮੈਂਟ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਰੈਬੈਲੀਅਨ ਘੱਟੋ ਘੱਟ 18 ਮੁਲਕਾਂ 'ਚੋਂ ਗਦਰੀ ਬਾਬੇ ਜਾਂਦੇ ਨੇ। ਇਹ ਵੱਖਰੀ ਕਹਾਣੀ ਹੈ ਕਿ ਸਕਸੈਸਫੁਲ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਉਹ ਜੋੜ ਦਿੱਤਾ ਬ੍ਰਿਟਿਸ਼ ਅੰਪਾਇਰ ਨੂੰ, ਔਰ ਇਹ ਦੱਸਿਆ ਕਿ ਸਿੱਖ ਕੌਮ ਆਜ਼ਾਦ ਹੈ। ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਔਰ ਫਿਰ ਅਸੀਂ 1930ਵਿਆਂ ਤੱਕ ਪਹੁੰਚਦੇ ਹਾਂ ਜਦੋਂ ਉਸ ਪਾਰਟ ਨੂੰ ਦੇਖਦੇ ਹਾਂ ਕਿ ਅਸੀਂ ਉਹ ਓਪਰਚੁਨਿਟੀ ਨੂੰ ਗਵਾਇਆ, ਜਿਸ ਬਾਰੇ ਅਕਸਰ ਮੈਂ ਉਰਦੂ ਦਾ ਇਹ ਕਪਲੇਟ ਬਾਰ-ਬਾਰ ਦੁਹਰਾਉਂਦਾ, 47 ਦੌਰ ਦੀ ਆਪਣੀ ਨਾਅਹਿਲੀਅਤ ਜਾਂ ਸਮੇਂ ਦੇ ਹਾਣ ਦਾ ਨਾ ਹੋਣਾ, कि वो वक्त भी देखा तारीख़ की घड़ियों ने, जब लम्हों ने ख़ता की सदियों ने सज़ा पाई। तो हुण 77 साल की कहानी, अज का दिन बड़ा अहमियत वाला दिन है। अज तो ठीक 2 साल पहला 15 जून 2023 ਨੂੰ यूके ਦੇ ਬਰਮਿੰਘਮ ਸ਼ਹਿਰ ਵਿੱਚ ਇੱਕ ਉਹ ਨੌਜਵਾਨ ਜਿਸ ਦੇ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਣਾ ਇੱਕ ਵੱਡੇ ਸੰਘਰਸ਼ੀ ਯੋਧੇ ਜਿਨ੍ਹਾਂ ਨੇ ਜੂਝ ਕੇ ਸ਼ਹੀਦੀ ਪਾਈ, ਉਹਨਾਂ ਦੇ ਸਪੁੱਤਰ ਭਾਈ ਅਵਤਾਰ ਸਿੰਘ ਖੰਡਾ ਜੋ ਬਹੁਤ ਛੋਟੀ ਉਮਰ ਸੀ, ਬਚਪਨ ਸੀ, ਔਰ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਉਸ ਕੈਮੀਕਲ ਵੈਪਨ ਰਾਹੀਂ ਕੀਤਾ ਗਿਆ ਜਿਸ ਦੀ ਐਕਸੈਸ KGB ਕੋਲ ਹੈ। ਔਰ ਮੈਂ ਇਸ ਲਈ ਵੀ ਦੱਸਣਾ ਚਾਹੁੰਦਾ ਹਾਂ ਵੀ ਕਿਉਂ ਭਾਈ ਅਵਤਾਰ ਸਿੰਘ ਖੰਡਾ ਇਹਨਾਂ ਦੇ ਲਈ ਇੰਨੇ ਡੇਂਜਰਸ ਸਨ। 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ, 2015 'ਚੋਂ UK ਆਉਂਦਾ, ਉਹਦਾ ਪਹਿਲਾ ਦੌਰਾ ਹੈ। ਜਿਹੜਾ ਡੋਜ਼ੀਅਰ ਬ੍ਰਿਟਿਸ਼ ਗੌਰਮੈਂਟ ਨੂੰ ਇੰਡੀਅਨ ਗੌਰਮੈਂਟ ਨੇ ਦਿੱਤਾ ਹੈ ਵੀ ਆਹ ਬੰਦੇ ਸਾਨੂੰ ਚਾਹੀਦੇ ਨੇ, ਉਹਦੇ 'ਚ ਭਾਈ ਅਵਤਾਰ ਸਿੰਘ ਖੰਡਾ ਦਾ ਨਾਮ ਪ੍ਰੋਮੀਨੈਂਟਲੀ ਹੈ। ਉਦੋਂ ਅਜੇ ਉਹਨੂੰ ਆਏ ਨੂੰ ਬਹੁਤ ਥੋੜ੍ਹਾ ਵਕਤ ਹੋਇਆ ਸੀ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਇੱਥੇ ਅਸੀਂ ਆਪਸ ਜਿੰਨਾ ਮਰਜ਼ੀ ਕਲੇਸ਼ ਪਾ ਕੇ ਬੈਠੇ ਹੋਈਏ, ਇੱਕ ਦੂਜੇ ਨੂੰ ਐਕਿਊਜ਼ ਕਰ ਰਹੇ ਹੋਈਏ, ਪਰ ਦੁਸ਼ਮਣ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਵੀ ਪੰਥ ਪ੍ਰਸਤ ਹੈ, ਜਿਹਦੇ 'ਚ ਵੀ ਸਿੱਖੀ ਅਣਖ ਗੈਰਤ ਹੈ, ਉਹ ਉਹਨਾਂ ਦਾ ਐਨਮੀ ਹੈ। 2015 ਦੇ ਡੋਜ਼ੀਅਰ 'ਚ ਭਾਈ ਅਵਤਾਰ ਸਿੰਘ ਖੰਡਾ ਦਾ ਨਾਂ ਹੈ, ਔਰ ਉਹਨਾਂ ਨੂੰ ਘੱਟੋ ਘੱਟ 8 ਸਾਲ ਲੱਗੇ ਕਿ ਉਹਨਾਂ ਨੇ ਉਸ ਨੌਜਵਾਨ ਨੂੰ ਜਿਹੜਾ ਬਹੁਤ ਸਹਿਨਸ਼ੀਲਤਾ ਵਾਲਾ, ਜਿਹੜਾ ਬੜਾ ਆਰਟੀਕੂਲੇਟ, ਜਿਹਦੀ ਲੈਗੇਸੀ ਸ਼ਹੀਦ ਬਾਪ ਦੀ ਹੈ, ਜਿਹੜਾ ਸਾਰਿਆਂ ਦੇ ਨਾਲ ਇੱਕ ਕੜੀ ਦਾ ਕੰਮ ਕਰਦਾ ਹੈ, ਇਹ ਉਸ ਪੀਰੀਅਡ ਦੇ ਵਿੱਚ, ਕਿਉਂਕਿ ਜਿਹੜੀ ਭਾਰਤੀ ਹਕੂਮਤ ਜਦੋਂ ਅਸੀਂ ਇਹ ਘੱਲੂਘਾਰੇ ਦੇ ਦਿਨਾਂ 'ਚੋਂ ਗੁਜ਼ਰ ਰਹੇ ਹਾਂ ਕਿ ਜਿਹੜੀ ਟੋਟਲ ਵਾਰ, ਇਸ ਗੱਲ ਦਾ ਧਿਆਨ ਰਹੇ ਕਿ ਜੇ ਬਹਾਦਰ ਸ਼ਾਹ ਨੇ 1710 'ਚ ਹਰ ਨਾਨਕ ਸ਼ਾਹ ਦਾ ਜਿਹੜਾ ਮੰਨਣ ਵਾਲਾ ਹੈ ਉਸ ਨੂੰ, ਨਾਨਕ ਪ੍ਰਸਤ ਨੂੰ ਮਾਰਨ ਦਾ ਫਰਮਾਨ ਜਾਰੀ ਕੀਤਾ ਸੀ, ਅਤੇ ਜੂਨ 84 ਦਾ ਪਹਿਲਾ ਹਫ਼ਤਾ ਮਹਿਜ਼ ਇੱਕ ਕਿਲਿੰਗ ਸਪਰੀ ਨਹੀਂ ਸੀ ਕਿ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਿਆ। ਉਹ ਅਕਾਲ ਤਖਤ 'ਤੇ ਵੀ ਟੈਂਕ ਲਿਆਏ, ਉਹ ਗੁਰਦੁਆਰਾ ਤਰਨਤਾਰਨ ਸਾਹਿਬ ਟੈਂਕ ਲਿਆਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਟੈਂਕ ਲਿਆਏ, ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਏ, 37 ਇਤਿਹਾਸਕ ਗੁਰਦੁਆਰੇ ਨੇਬਰਿੰਗ ਸਟੇਟਸ ਦੇ ਵੀ, ਪਰ ਇਹ ਡੈਕਲਾਰੇਸ਼ਨ ਆਫ ਟੋਟਲ ਵਾਰ ਸੀ। ਉਹਨਾਂ ਨੇ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ। ਅੱਜ ਵੀ 80 ਤੋਂ ਜ਼ਿਆਦਾ ਉਹਨਾਂ ਟਰੰਕਾਂ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ 'ਚੋਂ ਭਰ ਕੇ ਲਗਾਏ
ਜਿੰਨੀ ਵਾਰ ਮਨਮੋਹਨ ਸਿੰਘ ਅੰਮ੍ਰਿਤਸਰ ਆਉਂਦੇ ਰਹੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ, ਸ਼੍ਰੋਮਣੀ ਕਮੇਟੀ ਫੜਾ ਦਿੰਦੀ ਸੀ ਲਿਸਟ ਜੀ, ਆਹ ਸਾਨੂੰ ਦਿਓ। ਕਿਸੇ ਨੇ ਨਾ ਕਦੇ ਫੋਲੋ ਕੀਤਾ ਹੈ, ਨਾ ਹਕੂਮਤ ਦਾ ਫਿਕਰ ਹੈ। ਔਰ ਇਹ ਟੋਟਲ ਵਾਰ ਜਦੋਂ ਵਿਦਨ ਪੰਜਾਬ ਉਹਨਾਂ ਨੇ, ਤੁਸੀਂ ਵਾਕਫ ਹੋ, ਇੱਕ ਦਹਾਈ 84 ਤੋਂ 94 95 ਤੱਕ ਉਹਨਾਂ ਨੇ ਡਾਇਰੈਕਟ ਕਿਲਿੰਗਸ ਕੀਤੀਆਂ, ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ, ਕਿਵੇਂ ਅਣਪਛਾਤੀਆਂ ਲਾਸ਼ਾਂ ਬਣਾਈਆਂ। ਔਰ ਫਿਰ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਉਹਨਾਂ ਦੀ ਸ਼ਹੀਦੀ ਯਾਦ ਦੇ ਵੀ ਇਹ 30ਵਾਂ ਵਰ੍ਹਾ 6 ਸਤੰਬਰ ਨੂੰ ਇਸ ਨਾਲ ਸੰਬੰਧਿਤ ਸਮਾਗਮ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ। ਪਰ ਇੰਡੀਅਨ ਗਵਰਨਮੈਂਟ ਨੇ ਇਹਨੂੰ ਰਿਅਲਾਈਜ਼ ਕੀਤਾ, ਰਿਅਲਾਈਜ਼ ਉਹਨਾਂ ਨੇ ਪਹਿਲਾਂ ਹੀ ਕੀਤਾ ਸੀ। ਕੱਲ੍ਹ ਵੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਸੈਮੀਨਾਰ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ। ਉਸ ਦੇ ਵਿੱਚ ਵੀ ਮੈਂ ਇਹ ਕਿਹਾ ਸੀ ਕਿ ਜੇ ਤੁਸੀਂ ਸੌਫਟ ਟਾਰਗੇਟ, ਜਿਹੜੀ 2 ਪ੍ਰੋਮੀਨੈਂਟ ਜਰਨਲਿਸਟ ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦੇ ਪੱਤਰਕਾਰਾਂ ਨੇ ਲਿਖੀ, ਜੇ ਤੁਸੀਂ ਦੇਖਦੇ ਹੋ ਕਿ 1970ਵਿਆਂ ਦੇ ਵਿੱਚ ਹੀ ਉਹਨਾਂ ਦੀ ਇਨਫਿਲਟ੍ਰੇਸ਼ਨ ਗੁਰਦੁਆਰਿਆਂ ਦੇ ਵਿੱਚ, ਪੇਪ ਗੁਰਦੁਆਰਾ ਟੋਰਾਂਟੋ ਕਿਵੇਂ ਮਰਡਰ ਕੋਰਟ ਰੂਮ 'ਚ ਹੁੰਦਾ ਹੈ, ਕਿਵੇਂ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਉਹਨੂੰ ਪਿੱਛੇ ਉਹ ਕੱਢ ਕੇ ਲੈ ਜਾਂਦੇ ਨੇ, ਕਿਵੇਂ ਫਿਰ ਕੈਨੇਡਾ ਗਵਰਨਮੈਂਟ ਨਾਲ ਸੰਧੀ ਕਰਕੇ ਵਾਪਸ ਲਿਆਂਦਾ ਜਾਂਦਾ ਹੈ। ਸੋ ਇਹ ਕੋਈ ਨਵਾਂ ਵਰਤਾਰਾ ਨਹੀਂ। ਹਾਂ, ਹੁਣ ਇਹ ਇਸ ਹੱਦ ਤੱਕ ਪਹੁੰਚ ਗਏ। ਪਹਿਲਾਂ ਤਾਂ ਇਹਨਾਂ ਨੂੰ ਸੀ ਕਿ ਸਿੱਖਾਂ ਨੂੰ, ਤੁਸੀਂ ਸਿੱਖਾਂ ਦੇ ਖਿਲਾਫ ਲੜਾਓ। ਹੁਣ ਤੁਹਾਡੇ ਗੁਰਦੁਆਰੇ 'ਚ ਆ ਕੇ ਕੋਈ ਗੈਰ ਸਿੱਖ ਤੁਹਾਨੂੰ ਚੈਲੰਜ ਕਰੇ, ਉਹ ਸਿੱਖਾਂ ਸਾਹਮਣੇ ਖਲੋ ਨਹੀਂ ਸਕਦਾ। ਇਸ ਲਈ ਉਹਨਾਂ ਨੇ ਉਸ ਸਟੇਜ ਦੇ ਉੱਤੇ ਮਿਊਚੁਅਲ, ਜਿਹਨੂੰ ਅਸੀਂ ਫਰੈਟਰੀਸਾਈਡਲ ਵਾਰ ਕਹਿੰਦੇ ਹਾਂ, ਉਹ ਜੁਝਾਰੂ ਜਥੇਬੰਦੀਆਂ 'ਚ ਵੀ ਇਨੀਸ਼ੀਏਟ ਕੀਤੀ। ਬਲੈਕ ਕੈਟ ਦਾ ਫਿਨੋਮੇਨਾ ਉਹਦੇ ਨਾਲ ਜੁੜਿਆ ਹੋਇਆ। ਬਾਹਰ ਵੀ ਉਹਨਾਂ ਨੇ ਕੀਤਾ। ਤੁਸੀਂ ਸਾਰੇ ਵੈਟਰਨ ਹੋ, ਬਹੁਤ ਸਾਰੇ ਸਾਡੇ ਵੀਰ ਜਿਨ੍ਹਾਂ ਨੇ ਇਹ ਸਾਰੇ ਸੰਘਰਸ਼ ਨੂੰ 4 ਦਹਾਕਿਆਂ ਤੋਂ ਅੱਗੇ ਤੋਰਿਆ ਹੋਇਆ, ਇਹ ਦੱਸਣ ਦੀ ਲੋੜ ਨਹੀਂ। ਪਰ ਇਹ ਹਕੂਮਤ ਦੀ ਫਰਸਟ੍ਰੇਸ਼ਨ ਇਸ ਲੈਵਲ ਤੱਕ ਪਹੁੰਚੀ ਕਿ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸਹਾਰਾ, ਜਦੋਂ ਇਹ ਐਗਰੈਸਿਵ ਡਿਪਲੋਮੇਸੀ ਦੀ ਗੱਲ ਅਜੀਤ ਡੋਵਾਲ ਨੇ ਕੀਤੀ, ਤੇ ਫਿਰ ਅਸੀਂ ਦੇਖਦੇ ਹਾਂ ਕਿ 6 ਮਈ ਨੂੰ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ ਹੈ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੁੰਦੀ ਹੈ, ਤੇ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ, ਇੱਕ ਫਕੀਰ ਕਿਸਮ ਦਾ, ਇੱਕ ਉਹ ਗੁਰਸਿੱਖ ਜਿਸ ਦੇ ਅੰਦਰ ਸੇਵਾ ਦਾ ਚਾਅ ਜਿਹੜਾ ਹਰਮਨ ਪਿਆਰਾ ਹੈ, ਔਰ ਕੋਵਿਡ-19 ਦੇ ਚੱਲਦੇ ਹੈ, ਜਿਸ ਗੁਰਦੁਆਰਾ ਸਾਹਿਬ ਦੀਆਂ ਜਾਂ ਜਿਨ੍ਹਾਂ ਦੀਆਂ ਖਿਦਮਾਤ ਦੂਸਰੇ ਸਭ ਨੇ ਵੀ ਮਾਣੀਆਂ, ਪਰ ਹਕੂਮਤ ਦੀਆਂ ਨਜ਼ਰਾਂ ਦੇ ਵਿੱਚ ਉਹ ਬਾਗੀ, ਉਹ ਰਿਬੈਲ, ਉਹ ਖਾਲਿਸਤਾਨ ਰੈਫਰੈਂਡਮ ਦਾ ਕੋਆਰਡੀਨੇਟਰ, ਔਰ ਉਹ ਗੁਰਸਿੱਖ ਜਿਹੜਾ ਝਮਣ ਵਾਲਾ ਨਹੀਂ, ਜਿਸ ਲੈਵਲ ਤੱਕ ਮੂਵਮੈਂਟ ਨੂੰ ਲਿਆ ਕੇ ਖੜਾ ਕੀਤਾ, ਜਿਹਦੀ ਸ਼ਹਾਦਤ ਨੇ। ਕੱਲ੍ਹ ਵੀ ਮੈਂ ਇਹ ਕਿਹਾ ਸੀ, ਇਹ ਵੀ ਇਤਿਹਾਸ ਦੇ ਵਿੱਚ ਅਕਾਲ ਪੁਰਖ ਦੇ ਕੋਲ ਹੁੰਦਾ ਹੈ, ਕਰਤੇ ਹੱਥ ਵਡਿਆਈ ਹੈ, ਜਿਸ ਭਾਵੇਂ ਤਿਸ ਦੇ। ਬਹੁਤ ਸਾਰਿਆਂ ਦੀਆਂ ਵੱਡੀਆਂ ਕੰਟਰੀਬਿਊਸ਼ਨਸ ਨੇ, ਪਰ ਕਿਹੜੀ ਸ਼ਹਾਦਤ ਗੇਮ ਚੇਂਜਰ ਬਣਦੀ ਹੈ। ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਪੰਜਾਬ 'ਚ ਫੇਕ ਸਟੇਜਡ ਐਨਕਾਊਂਟਰ ਖਤਮ ਕਰ ਦਿੱਤੇ, ਔਰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਇੰਡੀਆ ਨੂੰ ਐਜ਼ ਏ ਰੋਕ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੁਨੀਆ ਭਰ ਦੇ ਸਾਹਮਣੇ ਨੰਗਿਆ ਕੀਤਾ, ਔਰ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਰਡਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ। ਅੱਜ ਉਹ 5 ਆਈਜ਼ ਕੰਟਰੀਜ਼ ਹੋਣ, ਉਹ ਅਮਰੀਕਾ ਦੇ ਡਿਸੀਜਨ ਮੇਕਰ, ਲਾਅ ਮੇਕਰ, ਓਪੀਨੀਅਨ ਮੇਕਰ ਹੋਣ, ਖਾਲਿਸਤਾਨ ਦੀ ਸਟਰਗਲ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਔਰ ਆ ਜਿਹੜਾ 4 ਰੋਜ਼ਾ ਡਰੋਨ ਮਿਜ਼ਾਈਲ ਵਾਰ ਪਾਕਿਸਤਾਨ ਇੰਡੀਆ ਦੇ ਵਿਚਾਲੇ 7 ਮਈ ਤੋਂ 10 ਮਈ ਤੱਕ ਹੋਈ ਹੈ, ਇਹਨੇ ਵੀ ਸਿੱਖਾਂ ਨੂੰ ਐਜ਼ ਏ ਥਰਡ ਪਾਵਰ ਖੜਾ ਕੀਤਾ, ਕਿਉਂਕਿ ਐਲਾਨੀਆ ਸਿੱਖਾਂ ਨੇ, ਉਹ ਡਾਇਸਪੋਰਾ ਸਿੱਖ ਹੋਣ, ਪੰਜਾਬ ਦੇ ਹੋਣ, ਉਹਨਾਂ ਨੇ ਕਿਹਾ ਇਹ ਜੰਗ ਸਾਡੀ ਨਹੀਂ, ਅਸੀਂ ਜੰਗ ਨਹੀਂ ਚਾਹੁੰਦੇ। ਦੋਵੇਂ ਪਾਸੇ ਸਾਡੇ ਪੰਜਾਬ ਨੇ, ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਔਰ ਅਸੀਂ ਆਜ਼ਾਦ ਧਿਰ ਹੈ, ਅਸੀਂ ਜੰਗ ਦੇ ਹੱਕ 'ਚ ਨਹੀਂ। ਇਹ ਅੱਜ ਪੋਜ਼ੀਟਿਵਿਟੀ ਹੈ। ਮੈਂ ਸਮਝਦਾ ਕਿ ਜੇ 5 ਤੇ 6 ਜੂਨ ਦੀ ਰਾਤ ਹਿਸਟਰੀ ਨੂੰ ਇੱਕ ਨਵੀਂ ਟਰਨ ਦੇਣ ਵਾਲੀ ਸੀ, ਤੇ 18 ਜੂਨ ਤੋਂ ਬਾਅਦ 18 ਸਤੰਬਰ 3 ਮਹੀਨੇ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਨੇ, ਔਰ 6 ਆਲਾ ਉਹਨਾਂ ਦੇ ਡਿਪਲੋਮੈਟ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨੌਨ ਗ੍ਰੈਟਾ ਐਲਾਨ ਕੇ ਮੁਲਕ 'ਚੋਂ ਬਾਹਰ ਕੱਢਿਆ ਜਾਂਦਾ ਹੈ।
ਤੇ ਇਹ ਇੱਕ ਨਵਾਂ ਚੈਪਟਰ ਐਡ ਹੁੰਦਾ ਹੈ। ਇਹ ਖਾਲਿਸਤਾਨ ਦੀ ਮੂਵਮੈਂਟ, ਇੰਡੀਆ ਦਾ ਐਜ਼ ਏ ਰੋਗ ਸਟੇਟ। ਔਰ ਅੱਜ ਜਿੱਥੇ ਅਸੀਂ ਖੜ੍ਹੇ ਹਾਂ ਇਹ ਠੀਕ ਹੈ ਕਿ ਅੱਜ ਕੱਲ੍ਹ ਥੋੜ੍ਹੀ ਜਿਹੀ ਡਿਸਟ੍ਰੈਸ ਹੈ ਕਿ G7 ਮੀਟ ਦੇ ਵਿੱਚ ਨਰਿੰਦਰ ਮੋਦੀ ਨੂੰ ਇਨਵਾਈਟ ਕੀਤਾ ਹੈ ਪ੍ਰਾਈਮ ਮਿਨਿਸਟਰ ਨੇ। ਬੇਸ਼ੱਕ ਲਿਬਰਲ ਦੀ ਗੌਰਮੈਂਟ ਹੀ ਹੈ। ਕੱਲ੍ਹ ਵੀ ਮੈਂ ਇਹ ਗੱਲ ਕਹੀ ਸੀ ਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਕੋਈ ਇਹ ਇੰਡੀਪੈਂਡੈਂਟ ਕੰਟਰੀ ਨੇ ਹੋਸਟ ਨਹੀਂ ਕੀਤਾ ਹੈ ਉਹਨੂੰ, G7 ਦੇ ਬਾਕੀ ਮੁਲਕਾਂ ਦਾ ਪ੍ਰੈਸ਼ਰ, ਜਿਸ ਦੇ ਵਿੱਚ ਜ਼ਾਹਰ ਹੈ ਇੰਡੀਆ ਨੇ ਇਟਲੀ ਦੇ ਨਾਲ, ਫਰਾਂਸ ਦੇ ਨਾਲ, ਜਰਮਨੀ ਦੇ ਨਾਲ, ਜਾਪਾਨ ਦੇ ਨਾਲ ਵੀ ਲੌਬੀ ਕੀਤੀ, ਜੋ ਬੈਕ ਚੈਨਲ ਚੱਲ ਰਿਹਾ ਹੁੰਦਾ। ਔਰ ਫਾਈਨਲੀ ਮੇਬੀ ਅਮਰੀਕਾ ਨੇ ਵੀ ਗਿਵਨ ਕੀਤਾ ਹੋਏ। ਲੇਕਿਨ ਇਹ ਆਪਣੇ ਆਪ ਦੇ ਵਿੱਚ ਪਾਵਰਫੁਲ ਮੈਸੇਜ ਸਿੱਖ ਕੌਮ ਨੇ ਵੀ ਜਿਵੇਂ ਦਿੱਤਾ ਹੈ। ਕੱਲ੍ਹ ਜਿਹੜਾ ਇੱਕ ਪ੍ਰੋਟੈਸਟ ਵੱਡੇ ਲੈਵਲ ਦੇ ਉੱਤੇ ਆਟਵਾ ਦੇ ਵਿੱਚ ਹੁੰਦਾ ਹੈ, ਔਰ ਅੱਜ ਦੀ ਰਾਇਟਰ ਤੁਸੀਂ ਨਿਊਜ਼ ਏਜੰਸੀ ਦੀ ਖਬਰ ਦੇਖੋਗੇ ਕਿ ਹੰਡਰਡਸ ਆਫ ਸਿੱਖਸ ਕੇਮ ਆਊਟ ਕਿ ਉਹਨੂੰ ਚੈਲੰਜ ਕਰ ਰਹੇ ਨੇ। ਅਜੇ ਉਸ ਮੀਟ 'ਚ ਦਾ ਕੀ ਜਲੂਸ ਨਿਕਲੇਗਾ, ਕਿਸ ਲੈਵਲ ਦੀ ਹਿਊਮੀਲੇਸ਼ਨ 'ਚੋਂ ਇਸ ਨੂੰ ਗੁਜ਼ਾਰਿਆ ਜਾਏਗਾ, ਵੱਖਰੀ ਕਹਾਣੀ ਹੈ। ਪਰ ਜਿਵੇਂ ਤੁਸੀਂ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਡਿਊਰਿੰਗ ਦਾ ਇਲੈਕਸ਼ਨਸ ਵੀ ਲੌਬੀ ਕੀਤੀ, ਜਿਵੇਂ 30 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਸਿੱਖ ਹਲਕਿਆਂ 'ਚੋਂ ਨੇ ਉਹਨਾਂ ਨੂੰ ਕੁਐਸਚਨੇਅਰ ਦਿੱਤਾ। ਦੇਖੋ ਪੋਲੀਟੀਸ਼ੀਅਨ ਹਰ ਥਾਂ 'ਤੇ ਇੱਕੋ ਹੀ ਨਸਲ ਦੇ ਨੇ, ਬੜੇ ਥਿਕ ਸਕਿਨ ਹੁੰਦੇ ਨੇ। ਉਹਨਾਂ ਤੋਂ ਇਹ ਐਕਸਪੈਕਟ ਕਰਨਾ ਕਿ ਜੀ ਉਹ ਰਾਈਟੀਅਸਨੈਸ ਨਾਲ ਖਲੋਣ, ਨਹੀਂ। ਇੱਕ ਕੰਸਿਸਟੈਂਟ ਲੌਬੀ ਦੀ ਲੋੜ ਹੈ। ਇਸ ਵੇਲੇ ਸਿੱਖ ਫੈਕਟਰ ਬਹੁਤ ਇੰਪੋਰਟੈਂਟ ਫੈਕਟਰ ਹੈ। ਇਹ ਪਹਿਲੀ ਵਾਰ ਹੈ ਇੰਟਰਨੈਸ਼ਨਲੀ ਮੈਂ ਕਹਿ ਸਕਦਾ ਕਿ ਸਾਡੇ ਕੋਲ ਇੱਕ ਓਪਰਚੁਨਿਟੀ ਹੈ ਜਿਹਦੇ 'ਚ ਕਿ ਅਸੀਂ ਆਪਣੇ ਕੇਸ ਨੂੰ ਬਿਲਟ ਕਰ ਸਕਦੇ ਹਾਂ। ਅੱਜ ਜਦੋਂ ਕਿ 18 ਜੂਨ ਦੀ ਜਿਹੜੀ ਹੈ ਉਹ ਇੰਤਜ਼ਾਰ ਦੇ ਵਿੱਚ ਵੀ, ਜਦੋਂ ਦੁਨੀਆ ਭਰ ਦੇ ਵਿੱਚ ਇੱਥੇ ਤੁਸੀਂ ਸਾਰੇ ਫੰਕਸ਼ਨ ਉਹ ਲਿਖੇ ਹੋਏ ਨੇ, ਔਰ ਇਹ ਰਿਮਾਈਂਡਰ ਵੀ ਹੈ ਸਾਨੂੰ ਕਿ ਆਪਣਾ ਮੈਸੇਜ ਪਾਵਰਫੁਲ ਤਰੀਕੇ ਦੇ ਨਾਲ ਓਪੀਨੀਅਨ ਮੇਕਰਸ ਤੱਕ, ਲਾਅ ਮੇਕਰਸ ਤੱਕ, ਡਿਸੀਜਨ ਮੇਕਰਸ ਤੱਕ ਪਹੁੰਚਾਈਏ। ਪਰ ਤਾਕਤ ਜਿਹੜੀ, ਜਿਵੇਂ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸਾਨੂੰ ਆਪਣੇ ਰਿਸੋਰਸਿਸ, ਆਪਣੀ ਸਟ੍ਰੈਟਜੀ, ਆਪਣੀ ਵਿਲ, ਅਲਟੀਮੇਟਲੀ ਲੜਾਈਆਂ ਵੱਡੇ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਲੜਾਈਆਂ ਵਿਲ ਦੇ ਨਾਲ ਜਿੱਤੀਆਂ ਜਾਂਦੀਆਂ ਨੇ। ਯੂ ਵਿਲ ਇਟ, ਯੂ ਵਿਨ ਇਟ। ਨਿਸ਼ਚੈ ਕਰ, ਆਪਣੀ ਜੀਤ ਕਰੋ। ਇਸ ਦੇ ਉੱਤੇ ਫੇਥ ਹੋਣਾ ਕਿ ਅਸੀਂ ਜਿੱਤਣਾ। ਔਰ ਖਾਲਸਾ ਜੀ ਆਲਮੋਸਟ 175 ਸਾਲ ਪਹਿਲਾਂ ਸਾਡੇ ਕੋਲ 2 ਲੱਖ ਮੁਰੱਬਾ ਮੀਲ ਵਾਲਾ ਉਹ ਪੋਲੀਟੀਕਲ ਬਾਦਸ਼ਾਹਤ ਜਿਹਦੇ 'ਚ ਅਸੀਂ ਸਕਸੈਸਫੁਲੀ, ਅਸੀਂ ਇੰਟਰਨੈਸ਼ਨਲ ਪਾਵਰਸ, ਟ੍ਰਾਈਪਾਰਟਾਈਟ ਟਰੀਟੀ ਸਰਕਾਰੇ ਖਾਲਸਾ ਜੀਓ ਨੇ ਕੀਤੀਆਂ ਹੋਈਆਂ ਨੇ ਬਿਟਵੀਨ ਦਾ ਕਿੰਗ ਆਫ ਅਫਗਾਨਿਸਤਾਨ, ਈਸਟ ਇੰਡੀਆ ਕੰਪਨੀ, ਸਰਕਾਰੇ ਖਾਲਸਾ ਜੀਓ। ਕਾਬਲ ਦੇ ਤਖਤ 'ਤੇ ਕਿਹਨੇ ਬਹਿਣਾ ਇਹ ਲਾਹੌਰ ਦਰਬਾਰ ਡਿਸਾਈਡ ਕਰਦਾ ਸੀ। ਫਿਰ ਇੱਕ ਟ੍ਰਾਈਪਾਰਟਾਈਟ ਟਰੀਟੀ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ 1842 'ਚ ਹੋਈ ਬਿਟਵੀਨ ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ ਐਂਡ ਸਰਕਾਰੇ ਖਾਲਸਾ ਜੀਓ, ਜਿਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਜਿਹੜਾ ਖਾਲਸਾ ਰਾਜ ਦੀ ਜਿਹੜੀ ਬਾਉਂਡਰੀਜ਼ ਨੇ ਔਰ ਚਾਈਨਾ ਦੇ ਵਿਚਾਲੇ ਸੀ। ਜਦੋਂ ਅਸੀਂ ਆਲਰੇਡੀ ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਔਰ ਪੰਜਾਬ ਦੇ ਅੰਦਰ ਵੀ ਇਹ ਨਹੀਂ ਹੈ ਕਿ ਅਸੀਂ ਬਹੁਤ ਵਾਰ ਨੈਗੇਟ ਕਰਦੇ ਹਾਂ ਜੀ ਉੱਥੇ ਇਵੇਂ ਉਵੇਂ। ਆ ਕਿਸਾਨ ਮੂਵਮੈਂਟ ਦੀ ਸਕਸੈਸ ਛੋਟੀ ਸਕਸੈਸ ਨਹੀਂ ਹੈ। 21 ਮਹੀਨੇ ਦੇ ਲਗਭਗ ਚੱਲੀ ਇਸ ਮੂਵਮੈਂਟ ਨੇ ਜਿਸ ਹਕੂਮਤ ਨੂੰ ਝੁਕਣ 'ਤੇ ਮਜਬੂਰ ਕੀਤਾ, ਉਹਨਾਂ ਤੋਂ ਪੁੱਛ ਕੇ ਦੇਖੋ। ਜਦੋਂ ਆ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਨੂੰ ਪੁੱਛਿਆ ਗਿਆ ਜੀ ਕਿਆ ਆਪ ਅਗਲੀ ਇਲੈਕਸ਼ਨ ਪੰਜਾਬ ਮੇਂ जीतेंगे तो ਅੱਗੋਂ ਦਾ ਜਵਾਬ ਤੋਂ ਤੁਸੀਂ ਇਹਨਾਂ ਦੀ ਜਿਹੜੀ ਆ ਕਨਿੰਗਨੈਸ ਵੀ ਸਮਝ ਸਕਦੇ ਹੋ। ਉਹ ਕਹਿੰਦੇ ਵੀ ਇਸ सृष्टि को ब्रह्मा ने बनाया है और ब्रह्मा को भी नहीं मालूम कि पंजाब में क्या होने वाला है। ਇਹ ਹੈ ਕਿ ਵੀ ਇਹਨਾਂ ਦੇ ਦਿਮਾਗਾਂ ਦੇ ਵਿੱਚ ਬੈਠਾ ਹੋਇਆ ਹੈ ਕਿ ਸਿੱਖ ਫੈਕਟਰ ਬਾਹਰ ਉਹਨਾਂ ਨੇ ਹੱਥ ਤਾਂ ਪਾਇਆ ਸੀ ਪਰ ਇਹ ਬਾਜ਼ੀ ਪੁੱਠੀ ਪਈ ਹੈ। ਇਸ ਗੱਲ ਦਾ ਧਿਆਨ ਰੱਖੀਏ। ਕਿਸੇ ਵੀ ਕਿਸਮ ਦੀ ਵਾਇਲੈਂਸ ਕਿਸੇ ਵੀ ਲੈਵਲ 'ਤੇ, ਆ ਜਿਹੜਾ ਗੈਂਗ ਵਾਰਫੇਅਰ ਔਰ ਇਹ ਦੂਜਾ ਤੀਜਾ ਸ਼ੁਰੂ ਕੀਤਾ ਹੈ, ਕਿਸੇ ਨਾਲ ਖਾਲਿਸਤਾਨੀ ਗੈਂਗ ਜੋੜ ਦਿੱਤਾ ਹੈ, ਕਿਸੇ ਨਾਲ, ਇਹ ਸਾਰੀ ਇਹਨਾਂ ਦੀ ਖੇਡ ਹੈ। ਇਹ ਜਿੰਨੇ ਵੀ ਗੈਂਗਸਟਰ, ਔਰ ਇਹ ਮੈਂ ਗੱਲ ਨਹੀਂ ਕਹਿ ਰਿਹਾ, ਤੁਸੀਂ ਜਸਟਿਸ ਹੌਕ ਕਮਿਸ਼ਨ ਜਿਹਦੀ 193 ਸਫ਼ਿਆਂ ਦੀ ਰਿਪੋਰਟ 2019-2021 ਦੀਆਂ ਤੁਹਾਡੀਆਂ ਫੈਡਰਲ ਇਲੈਕਸ਼ਨਸ, ਈਵਨ ਪਾਰਟੀ ਲੀਡਰਸ਼ਿਪ ਦੀ ਚੋਣਾਂ 'ਚ ਇਹਨਾਂ ਦੀ ਦਖਲ ਅੰਦਾਜ਼ੀ, ਜਿਹੜਾ RCMP ਨੇ ਟੈਸਟੀਫਾਈ ਕੀਤਾ, ਅਮਿਤ ਸ਼ਾਹ ਨੂੰ ਬਾਈ ਨੇਮ ਕਿਹਾ ਕਿ ਆ ਫਰੌਤੀ ਗੈਂਗਾਂ
ਇਹ ਕੌਂਸੂਲੇਟ ਔਰ ਦੂਸਰੇ ਜਿਹੜੀ ਇਨਫੋਰਮੇਸ਼ਨ ਹੈ ਕੈਨੇਡੀਅਨ ਸਿਟੀਜ਼ਨਸ ਦੀ ਇਹਨਾਂ ਨੂੰ ਦਿੰਦੇ ਨੇ। ਸੋ ਇਸ ਖੇਡ ਨੂੰ ਸਮਝੀਏ। ਆ ਜਿਹੜਾ ਵਾਕਿਆ ਮੈਂ ਕੱਲ੍ਹ ਜਦੋਂ ਅਸੀਂ ਬੈਠੇ ਸੀ ਤਾਂ ਪਤਾ ਲੱਗਾ ਕਿ ਉੱਥੇ ਹੀ ਜਿਹੜੇ ਸਟੋਰ ਦੇ ਉੱਤੇ ਜਾਂ ਜਿਹੜਾ ਮਾਲਕ ਹੈ 2 ਥਾਂ 'ਤੇ ਪਹਿਲਾਂ ਗੋਲੀ ਚੱਲੀ, ਉਹਦੇ ਮੁਕਾਮ 'ਤੇ ਤੀਸਰੇ। ਇਹ ਸਾਰੀ ਇਹਨਾਂ ਦੀ ਖੇਡ ਹੈ। ਇਹਨਾਂ ਨੂੰ ਨਜ਼ਰ ਆ ਰਿਹਾ ਕਿ ਇਹਨੂੰ ਹੁਣ ਹਿੰਦੂ ਸਿੱਖ ਖੇਡ ਬਣਾਉਣਾ ਚਾਹਣਗੇ ਕਿ ਬਾਹਰ ਵੀ ਦੇਖੋ ਜੀ ਕੀ ਹੈ, ਕਿਉਂਕਿ ਇੱਧਰ ਮੋਦੀ ਨੂੰ ਲੈ ਕੇ ਪ੍ਰੈਸ਼ਰ ਬਿਲਟ ਹੋ ਰਿਹਾ ਵੀ ਇਹਨੂੰ ਸੱਦਿਆ ਕਿਉਂ ਹੈ, ਔਰ ਉਹਨਾਂ ਨੇ ਇੱਕ ਕਾਊਂਟਰ ਨੈਰੇਟਿਵ ਸਿਰਜਣਾ ਹੈ। ਇਹੀ ਹਾਲ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਦੇਖਦੇ ਹਾਂ। ਆ 6 ਜੂਨ ਤੋਂ ਪਹਿਲਾਂ ਜਿਹੜਾ ਸਾਰਾ ਵਵੇਲਾ ਖੜਾ ਕੀਤਾ ਗਿਆ, ਉਹ ਵੱਡੇ ਇਕੱਠ ਨੂੰ ਰੋਕਣਾ ਵੀ ਸੀ, ਕਿਸੇ ਸੋਲਿਡ ਪ੍ਰੋਗਰਾਮ ਨੂੰ ਰੋਕਣਾ ਵੀ ਸੀ। ਸੋ ਮੈਂ ਕਨਕਲੂਜਨ ਦੇ ਵਿੱਚ ਇਹ ਮੇਰੇ ਆਪਣੇ ਘਰ ਵਾਂਗ ਹੈ, ਜਿਨ੍ਹਾਂ ਹਾਲਾਤਾਂ 'ਚੋਂ ਜਦੋਂ ਪਹਿਲੀ ਵਾਰ ਮੈਂ ਸਰੀ ਆਇਆ 1991 'ਚ, ਇਹੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਿੱਖ ਫੈਡਰੇਸ਼ਨ ਦਾ ਹੈੱਡਕੁਆਰਟਰ ਸੀ। ਅੱਜ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਉੱਥੇ ਵੀ ਪ੍ਰਬੰਧ ਹਰਦੀਪ ਸਿੰਘ ਨਿੱਜਰ ਉਹ ਤਾਂ ਇੱਕ ਉਹ ਨਾਇਕ ਬਣ ਕੇ ਉੱਭਰੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਮੁਕਾਮ ਹੈ। ਜਿਵੇਂ ਵਕਤ ਦੇ ਨਾਲ ਜਿਹਦਾ ਦਾਇਰਾ ਔਰ ਜਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਨੇ ਉਹ ਗੇਮ ਬਦਲ ਕੇ ਰੱਖ ਦਿੱਤੀ। ਜਿਹੜੇ ਅਲਫਾਜ਼ ਆਤੰਕਵਾਦ, ਅਲਗਾਵਵਾਦ, ਉਗਰਵਾਦ ਦੇ ਸਿੱਖਾਂ ਦੇ ਨਾਲ ਚੇਪੇ ਹੋਏ ਸੀ, ਇਹਨਾਂ ਨੇ ਅੱਜ ਇੰਡੀਅਨ ਸਟੇਟ ਰੋਗ ਦਹਿਸ਼ਤਗਰਦ ਸਟੇਟ ਹੈ। ਸਾਡੀ ਮੂਵਮੈਂਟ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਰੈਫਰੈਂਡਮ ਨੇ 5 ਮੁਲਕਾਂ 'ਚ ਜਿੱਥੇ ਵੀ ਇਹ ਹੋਇਆ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਬਾਹਰ ਨਿਕਲੀਆਂ। ਇਹ ਨੈਰੇਟਿਵ ਵੀ ਇੰਡੀਅਨ ਸਿਸਟਮ ਦਾ ਤੋੜਿਆ ਕਿ ਇਹ ਕੁਛ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਨੇ। ਇਸ ਤੋਂ ਬਿਯੋਂਡ ਜਿਹੜਾ ਉਹਨਾਂ ਦਾ ਕੋਈ ਹਮਾਇਤ ਨਹੀਂ ਹੈ। ਅੱਜ ਅਸੀਂ ਉਸ ਮੁਕਾਮ 'ਤੇ ਖੜ੍ਹੇ ਹਾਂ ਕਿ ਦੁਨੀਆ ਦੇਖ ਰਹੀ ਹੈ, ਇੰਟਰਸਟ ਹੈ। ਮੈਂ ਵਾਸ਼ਿੰਗਟਨ DC 'ਚ ਪਿਛਲੇ ਪੀਰੀਅਡ ਦੀਆਂ ਮੀਟਿੰਗਸ ਤੋਂ ਇਹ ਤੁਹਾਨੂੰ ਅਸ਼ੋਰੈਂਸ ਦੇ ਸਕਦਾ ਕਿ ਸੱਚਮੁੱਚ ਸੀਰੀਅਸਨੈਸ ਹੈ ਇਸ ਵੇਲੇ। ਮੈਂ ਇਹ ਇੱਕ ਛੋਟੀ ਗੱਲ ਨਹੀਂ ਹੈ, ਪਰ ਇਸ ਨੂੰ ਸਾਨੂੰ ਇੱਕ ਪ੍ਰੋਸੈਸ ਰਾਹੀਂ ਇਫੈਕਟਿਵਨੈਸ ਦੇ ਨਾਲ ਇਸ ਗੱਲ ਨੂੰ ਅੱਗੇ ਤੋਰਨਾ ਹੋਏਗਾ। ਸਿਰ ਜੋੜ ਕੇ ਬੈਠੀਏ। ਔਰ ਮੈਂ ਇਹੀ ਮੈਸੇਜ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ ਮਿਸਲਦਾਰਾਂ ਨੇ ਪੁੱਛਿਆ ਸੀ ਕਿ ਜੰਗੀ ਸਟ੍ਰੈਟਜੀ ਕੀ ਹੋਏ, ਤੇ ਉਹਨਾਂ ਨੇ ਕਿਹਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਅਸੀਂ ਜਿਸ ਮੁਕਾਮ 'ਤੇ ਹੈ, ਸਾਡੀ ਡੂ ਔਰ ਡਾਈ ਦੀ ਲੜਾਈ ਹੈ, ਮੇਕ ਔਰ ਮਾਰ ਦੀ ਸਿਚੁਏਸ਼ਨ ਹੈ। ਔਰ ਇਸ ਸਾਰੇ ਦੇ ਵਿੱਚ ਆਪੋ ਆਪਣੇ ਝੰਡੇ ਬੇਸ਼ੱਕ ਮਿਸਲਾਂ ਵਾਂਗ ਰੱਖੋ, ਲੇਕਿਨ ਸਾਡੀ ਕੰਸੈਂਸਸ, ਸਾਡਾ ਫੋਕਸ ਇਸ ਗੱਲ 'ਤੇ ਹੋਏ ਕਿ ਕਿਸ ਉਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵੇ ਮੀਤਾ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਮੈਨੇਜਮੈਂਟ ਔਰ ਸਾਡੇ ਸਾਰੇ ਪੁਰਾਣੇ ਸੀਨੀਅਰ ਵੈਟਰਨ ਸਾਹਮਣੇ ਬੈਠੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ। ਔਰ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਅਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅਸੀਂ ਵੀ ਆਪਣੇ ਸੀਮਤ ਸਾਧਨਾ ਰਾਹੀਂ ਯਤਨ ਜਾਰੀ ਹੈ ਕਿ ਭਾਈ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਔਰ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਦੇ ਬਾਹਰ 193 ਮੁਲਕਾਂ ਦੇ ਝੰਡਿਆਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਬਹੁਤ ਜਲਦ ਝੂਲਣ ਵਾਲਾ ਹੈ। ਪਾਤਸ਼ਾਹ ਰਹਿਮਤ ਕਰਨ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।